ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਚਰਚਾ ਕਰਾਂਗੇ ਇੱਕ ਵੱਖਰੇ ਐਂਗਲ ਤੋਂ ਲੋਕ ਸਭਾ ਚੋਣਾਂ ਦੇ ਬਾਰੇ, ਉਹਨਾਂ ਆਗੂਆਂ ਦੇ ਬਾਰੇ ਜਿਹੜੇ ਲੋਕ ਜੇਲ੍ਹਾਂ ਦੇ ਵਿੱਚੋਂ ਬਹਿ ਕੇ ਚੋਣਾਂ ਜਿੱਤਦੇ ਰਹੇ ਨੇ। ਹਾਲਾਂਕਿ ਇੱਥੇ ਮੈਂ ਇੱਕ ਹੋਰ ਤੁਹਾਨੂੰ ਜਿਹੜੀ ਨਜ਼ੀਰ ਆ ਉਹ ਪੇਸ਼ ਕਰ ਦਿੰਦਾ ਕਿ ਇਕੱਲੇ ਆਗੂ ਹੀ ਨਹੀਂ, ਲੋਕ ਆਗੂ ਨਹੀਂ, ਇੱਥੇ ਬਾਹੂਬਲੀ, ਧਨਾੜ ਤੇ ਗੁੰਡੇ ਕਿਸਮ ਦੇ ਲੋਕ ਵੀ ਉਹ ਵੀ ਜੇਲ੍ਹਾਂ 'ਚੋਂ ਬਹਿ ਕੇ ਚੋਣਾਂ ਜਿੱਤਦੇ ਰਹੇ ਨੇ। ਉਹਨਾਂ ਦੀਆਂ ਵੀ ਆਪਾਂ ਮਿਸਾਲਾਂ ਦੇਖਾਂਗੇ। ਪਰ ਇਹਦੇ ਨਾਲ ਜਿਹੜੇ ਲੋਕ ਆਗੂ, ਜਿਹੜੇ ਪੋਲੀਟੀਕਲ ਲੀਡਰ ਜਿੱਤੇ ਨੇ, ਉਹਨਾਂ ਦਾ ਜਿੱਤਣ ਦਾ ਇੱਕ ਬਹੁਤ ਵੱਡਾ ਕਾਰਨ ਸੀਗਾ ਕਿ ਉਹ ਲੋਕ ਸੰਘਰਸ਼ਾਂ ਦੇ ਵਿੱਚ ਕੁੱਦੇ। ਉਹਨਾਂ ਨੇ ਲੋਕਾਂ ਦੀ ਗੱਲ ਕੀਤੀ, ਲੋਕਾਂ ਦੀਆਂ ਮੰਗਾਂ ਲਈ ਉਹ ਅੜੇ, ਲੋਕਾਂ ਦੀਆਂ ਮੰਗਾਂ ਦੇ ਲਈ ਉਹਨਾਂ ਨੇ ਧਰਨੇ ਦਿੱਤੇ, ਸੰਘਰਸ਼ ਕੀਤੇ, ਜੇਲ੍ਹਾਂ ਕੱਟੀਆਂ। ਫਿਰ ਜਦੋਂ ਲੋਕਾਂ ਦੀ ਵਾਰੀ ਆਈ ਤਾਂ ਲੋਕਾਂ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬੈਠਿਆਂ ਨੂੰ ਹੀ ਨਾ ਕੋਈ ਉਹਨਾਂ ਨੇ ਦਾਰੂ ਵੰਡੀ, ਨਾ ਕੋਈ ਉਹਨਾਂ ਨੇ ਕੋਈ ਹੋਰ ਵੋਟਾਂ ਖਰੀਦੀਆਂ, ਨਾ ਕੋਈ ਉਹਨਾਂ ਨੇ ਸਟੇਜਾਂ ਲਾਈਆਂ, ਰੈਲੀਆਂ ਕੀਤੀਆਂ, ਨਾ ਸਪੀਕਰ, ਨਾ ਕੰਨ ਪਾਲਵੀਆਂ ਆਵਾਜ਼ਾਂ ਦੇ ਵਿੱਚ, ਸ਼ੋਰ ਪ੍ਰਦੂਸ਼ਣ ਦੇ ਵਿੱਚ ਉਹਨਾਂ ਨੇ ਕੋਈ ਚੋਣ ਪ੍ਰਚਾਰ ਕੀਤਾ। ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਫਲਾਂ ਆਗੂ ਚੋਣ ਲੜ ਰਿਹਾ ਤੇ ਉਹ ਸਾਡੇ ਲਈ ਖੜਦਾ ਰਿਹਾ, ਤਾਂ ਲੋਕਾਂ ਨੇ ਫਿਰ ਕੁਝ ਦੇਖਿਆ ਨਹੀਂ। ਲੋਕਾਂ ਨੇ ਉਹਨਾਂ ਲੋਕਾਂ ਨੂੰ ਰਿਕਾਰਡ ਤੋੜ ਵੋਟਾਂ ਦੇ ਨਾਲ ਜਿਤਾਇਆ। ਅੱਜ ਐਸੀਆਂ ਮਿਸਾਲਾਂ ਤੁਹਾਨੂੰ ਦਿਆਂਗੇ। ਪਰ ਅੱਜ ਦੇ ਲੀਡਰ ਡਰ ਰਹੇ ਨੇ, ਭੱਜ ਰਹੇ ਨੇ। ਤੁਸੀਂ ਅਕਸਰ ਹੀ ਖਬਰਾਂ ਦੇ ਵਿੱਚ ਸੁਣਿਆ ਹੋਣਾ ਨਾ ਕਿ ਫਲਾਂ ਲੀਡਰ ਭਾਰਤ ਨਹੀਂ ਪਰਤ ਰਿਹਾ। ਜਿਵੇਂ ਮਿਸਾਲ ਦੇ ਤੌਰ 'ਤੇ ਰਾਘਵ ਚੱਡਾ, ਉਹਨੂੰ ਡਰ ਹੈ ਕਿ ਸ਼ਾਇਦ ਈਡੀ ਨਾ ਕਿਤੇ ਮੈਨੂੰ ਵਲਾਵਾਂ ਪਾ ਲੇ, ਉਹਨੂੰ ਕੋਈ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮੱਦੇਨਜ਼ਰ ਪਰਤ ਨਹੀਂ ਰਹੇ ਉਹ ਲੰਡਨ ਦੇ ਵਿੱਚੋਂ, ਇੰਗਲੈਂਡ ਦੇ ਵਿੱਚ। ਉਹਨਾਂ 'ਤੇ ਦੋਸ਼ ਲੱਗ ਰਿਹਾ, ਉਹਨਾਂ ਦੇ ਬਾਰੇ ਚਰਚਾ ਇਹ ਹੈ। ਪਰ ਜਿਹੜੇ ਲੀਡਰ ਲੋਕਾਂ ਲਈ ਖੜਦੇ ਨੇ, ਲੋਕਾਂ ਦੇ ਸੰਘਰਸ਼ਾਂ ਦੀ ਬਾਤ ਪਾਉਂਦੇ ਨੇ, ਲੋਕਾਂ ਦੀਆਂ ਮੰਗਾਂ ਚੁੱਕਦੇ ਨੇ, ਉਹ ਜੇਲ੍ਹਾਂ ਤੋਂ ਨਹੀਂ ਡਰਦੇ। ਅਤੇ ਇਸੇ ਕਰਕੇ ਫਿਰ ਜਦੋਂ ਲੋਕਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬੈਠਿਆਂ ਨੂੰ ਹੀ ਆਪਣਾ ਜਿਹੜਾ ਮੈਂਡੇਟ ਹੈ ਉਹ ਦਿੱਤਾ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਤਾ। ਅੱਜ ਬਹੁਤ ਸਾਰੀਆਂ ਰਿਪੋਰਟਾਂ ਹੋਰ ਵੀ ਨੇ, ਹਵਾਲੇ ਹੋਰ ਵੀ ਨੇ, ਪਰ ਇੱਕ ਬਲੂਮਬਰਗ ਦੇ ਵਿੱਚ ਪੋਸਟ ਛਪੀ ਹੈ, ਜਾਂ ਕਹਿ ਲਓ ਕਿ ਰਿਪੋਰਟ ਛਪੀ ਹੈ, ਜਿਹਦਾ ਟਾਈਟਲ ਇਹ ਹੈ ਕਿ ਇੰਡੀਆਜ਼ ਜੇਲ ਬਰਡ ਵਿਨ ਇਲੈਕਸ਼ਨਸ। ਇੰਡੀਆ ਦੇ ਜਿਹੜੇ ਜੇਲ ਬਰਡ ਨੇ ਉਹ ਇਲੈਕਸ਼ਨ ਦੇ ਵਿੱਚ ਜਿੱਤੇ ਨੇ। ਐਂਡਰਿਊ ਮੈਕੈਸੀਅਲ ਅਤੇ ਨਾਲ ਹੀ ਕਾਰਤਿਕ ਮਲਹੋਤਰਾ ਦੀ ਰਿਪੋਰਟ ਹੈ। ਮਾਰਚ 8 2012 ਦੀ ਛਪੀ ਵੀ ਹੈ। ਪੁਰਾਣੀ ਰਿਪੋਰਟ ਹੈ ਪਰ ਪੜ੍ਹਨ ਵਾਲੀ ਹੈ। ਕਿਵੇਂ ਕ੍ਰਿਮੀਨਲ ਲੋਕ ਚੋਣਾਂ ਲੁੱਟਦੇ ਨੇ, ਜਿੱਤਦੇ ਨੇ, ਉਹਨਾਂ ਦੇ ਬਾਰੇ ਹੈ। ਇੱਕ ਵਾਸ਼ਿੰਗਟਨ ਪੋਸਟ ਦੇ ਵਿੱਚ ਰਿਪੋਰਟ ਛਪੀ ਹੈ, ਇਹ ਵੀ ਮਾਰਚ 2012 ਦੀ ਹੋਈ ਹੈ, ਕ੍ਰਿਮੀਨਲਸ ਇਨ ਇੰਡੀਆ ਇਲੈਕਸ਼ਨਸ, ਇਹਦਾ ਟਾਈਟਲ ਇਹ ਹੈ। ਇੱਕ ਰਿਪੋਰਟ ਇਕਨੋਮਿਕ ਟਾਈਮਜ਼ ਦੀ ਛਪੀ ਹੈ, ਜਿਹੜੀ ਕਿ ਮਈ 3 2021 ਨੂੰ ਛਪੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ RTI ਐਕਟਿਵਿਸਟ ਬਾਰੇ ਅਖਿਲ ਗਗੋਈ ਉਹਦਾ ਨਾਮ ਹੈ, ਅਤੇ ਜਿਹੜਾ ਅਸਾਮ ਦੇ ਵਿੱਚੋਂ ਜਿੱਤਿਆ ਸੀਗਾ। ਬੜੀ ਡਿਟੇਲ ਰਿਪੋਰਟ ਆ ਅਖਿਲ ਗਗੋਈ ਦੀ ਸੰਘਰਸ਼, ਉਹ ਕਿਉਂ ਜੇਲ੍ਹ ਗਿਆ, ਭੇਜਿਆ ਗਿਆ ਉਹਨੂੰ, ਕਿ ਲੋਕ ਉਹਦੇ ਨਾਲ ਕਿਵੇਂ ਖੜੇ, ਇਹ ਸਾਰਾ ਜਿਹੜਾ ਲੋਕਾਂ ਦਾ ਬਾਰੇ ਲਿਖਿਆ ਗਿਆ ਕਿ ਉਹਨਾਂ ਨੂੰ ਕਿਵੇਂ ਜਿਤਾਇਆ ਗਿਆ। ਇਹਦੇ ਨਾਲ ਤੁਹਾਨੂੰ ਇੱਕ ਉਹ ਬੀਬੀ ਯਾਦ ਹੋਣੀ ਹੈ ਜਿਹੜੀ ਚੋਣਾਂ ਦੇ ਵਿੱਚ ਖੜੀ ਸੀਗੀ, ਪਰ ਮਹਿਜ਼ ਉਹਨੇ ਆਪਣੇ ਲੋਕਾਂ ਦੇ ਲਈ ਬਹੁਤ ਲੜੀ, ਉਹ ਆਪਣੇ ਲੋਕਾਂ ਲਈ ਭੁੱਖ ਹੜਤਾਲ ਵੀ ਕੀਤੀ, ਪਰ ਉਹਨੂੰ ਮਹਿਜ਼ 99 ਵੋਟਾਂ ਮਿਲੀਆਂ। ਉਹ ਬੀਬੀ ਨੇ ਬਹੁਤ ਲੰਬੀ ਭੁੱਖ ਹੜਤਾਲ ਕੀਤੀ ਸੀ ਆਪਣੇ ਲੋਕਾਂ ਦੇ ਲਈ। ਪਰ ਖੈਰ, ਆਪਾਂ ਉਹਨਾਂ ਲੋਕਾਂ 'ਤੇ ਆਉਣੇ, ਉਹਨਾਂ ਲੀਡਰਾਂ 'ਤੇ ਆਉਣਾ ਜਿਹੜੇ ਜੇਲ੍ਹ ਦੇ ਵਿੱਚੋਂ ਬਹਿ ਕੇ ਜਿੱਤੇ। ਉਹਨਾਂ ਦਾ ਕਾਰਨ ਸੀ ਸਿਆਸੀ ਕਿਰਦਾਰ, ਸਿਆਸੀ ਅਖਲਾਕ, ਲੋਕ ਸੰਘਰਸ਼ ਉਹਨਾਂ ਦਾ ਕਾਰਨ ਸੀਗਾ। ਲੋਕਾਂ ਦੇ ਲੇਖੇ, ਉਹਨਾਂ ਨੇ ਲੋਕ ਸੰਘਰਸ਼ਾਂ ਦੇ ਲੇਖੇ ਆਪਣੀ ਜ਼ਿੰਦਗੀ ਲਾਤੀ, ਜੇਲ੍ਹਾਂ ਕੱਟੀਆਂ, ਕਦੇ ਵੀ ਸੀ ਨਹੀਂ ਕੀਤੀ। ਅਤੇ ਜਦੋਂ ਲੋਕ ਘੋਲਾਂ ਦੇ ਵਿੱਚ ਕੁੱਦੇ ਤਾਂ ਫਿਰ ਜਦੋਂ ਲੋਕਾਂ ਦੀ ਵਾਰੀ ਆਈ, ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ। ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਸਿਆਸੀ ਲਹਿਜ਼ਾ ਵੱਖਰਾ, ਕਹਿੰਦੇ ਜਿੱਥੇ ਪਿਛਲੇ ਸਮੇਂ ਦੇ ਦੌਰਾਨ ਬਾਹੂਬਲੀ ਜੇਲ੍ਹਾਂ ਦੇ ਵਿੱਚੋਂ ਚੋਣਾਂ ਜਿੱਤ ਰਹੇ ਨੇ, ਇਸ ਮਾਮਲੇ ਦੇ ਵਿੱਚ ਪੰਜਾਬ ਦੀ ਤੋਰ ਵੱਖਰੀ ਹੈ। ਫਾਜ਼ਿਲਕਾ ਤੋਂ ਪਹਿਲਾ ਵਿਧਾਇਕ ਕਾਮਰੇਡ ਵਧਾਵਾ ਰਾਮ ਬਣਿਆ, ਉਹ ਹਿਸਾਰ ਜੇਲ੍ਹ ਦੇ ਵਿੱਚ ਬੰਦ ਸੀ ਜਦੋਂ ਲੋਕਾਂ ਨੇ ਉਹਦੇ ਗਲ ਦੇ ਵਿੱਚ ਜਿੱਤ ਦੇ ਹਾਰ ਪਾ ਦਿੱਤੇ। ਆਜ਼ਾਦੀ ਦੀ ਲੜਾਈ ਦੇ ਵਿੱਚ ਉਹ ਸੰਘਰਸ਼ੀ ਯੋਧਾ ਬਣ ਕੇ ਕੁੱਦਿਆ ਸੀ। ਉਸ ਨੂੰ 22 ਅਗਸਤ 1948 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਧਾਵਾ ਰਾਮ ਆਪਣੇ ਸਾਥੀਆਂ ਸਣੇ ਜੇਲ੍ਹ ਦੇ ਵਿੱਚੋਂ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ, ਪਰ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਸੀਗਾ। ਮਗਰੋਂ ਅਦਾਲਤ ਨੇ ਉਹਨੂੰ 4 ਅਪ੍ਰੈਲ 1952 ਨੂੰ ਬਰੀ ਕਰ ਦਿੱਤਾ। ਕਾਮਰੇਡ ਵਧਾਵਾ ਰਾਮ ਦੀ 29 ਮਈ 1999 ਨੂੰ ਮੌਤ ਹੋ ਗਈ। ਕਾਮਰੇਡ ਜਗੀਰ ਸਿੰਘ ਜੋਗਾ ਮਾਨਸਾ ਹਲਕੇ ਤੋਂ ਉਸ ਸਮੇਂ ਚੋਣ ਜਿੱਤੇ ਸਨ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਸੀਗੇ। ਉਹ ਮੁਜ਼ਾਹਰਾ ਲਹਿਰ ਦੇ ਮੋਢੀਆਂ ਦੇ ਵਿੱਚੋਂ ਇੱਕ ਸੀ। ਧਰਮ ਸਿੰਘ ਫੱਕਰ ਬੁਢਲਾਡਾ ਤੋਂ ਜਿੱਤੇ ਵਿਧਾਇਕ ਬਣੇ, ਉਹ ਵੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਉਹ ਚੋਣ ਲੜ ਰਹੇ ਸੀਗੇ। ਦੋਵੇਂ ਆਗੂ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਸੀਗੇ। ਕਾਮਰੇਡ ਵਿਧਾਇਕ ਹਰਦੇਵ ਅਰਸ਼ੀ, ਉਹ ਦੱਸਦੇ ਆ ਕਿ ਜੇਲ੍ਹ ਉਹਨਾਂ ਸਮਿਆਂ ਦੇ ਵਿੱਚ ਜੇਲ੍ਹ ਜਾਣ ਦਾ ਕੋਈ ਮਕਸਦ ਹੁੰਦਾ ਸੀ। ਲੋਕਾਂ ਲਈ ਆਗੂ ਜੇਲ੍ਹਾਂ ਚੱਲਦੇ ਸਨ, ਜਿਸ ਦੇ ਸਤਿਕਾਰ ਵਜੋਂ ਵੱਡੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚੋਂ ਲੋਕਾਂ ਨੇ ਜਿਤਾਇਆ। ਸੰਘਰਸ਼ੀ ਆਗੂ ਤੇਜਾ ਸਿੰਘ ਸੁਤੰਤਰ ਬੇਸ਼ੱਕ ਜੇਲ੍ਹ ਦੇ ਵਿੱਚੋਂ ਚੋਣ ਨਹੀਂ ਜਿੱਤੀ, ਪਰ ਉਹ ਲੰਬਾ ਸਮਾਂ ਗੁਪਤਵਾਸ ਰਹੇ, ਜੇਲ੍ਹਾਂ ਵੀ ਕੱਟੀਆਂ। ਸੰਗਰੂਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਜਿੱਤ ਮਿਲੀ ਸੀ। ਉਹ ਪੂਰੀ ਤਰ੍ਹਾਂ ਦੇ ਨਾਲ ਲੋਕ ਹਿੱਤਾਂ ਨੂੰ ਪਰਨਾਈ ਰਾਜਨੀਤੀ ਕਰਦੇ ਸੀਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈਲ 2023 ਨੂੰ ਸੰਗਰੂਰ ਦੇ ਪਿੰਡ ਨਿਹਾਲਗੜ੍ਹ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਸੀ। 1977 ਦੀਆਂ ਚੋਣਾਂ ਵੇਲੇ ਪੰਜਾਬ ਦੀ ਵੱਡੀ ਗਿਣਤੀ ਅਕਾਲੀ ਨੇਤਾ ਜਿਹੜੇ ਨੇ ਜੇਲ੍ਹਾਂ ਦੇ ਵਿੱਚੋਂ ਰਿਹਾ ਹੋ ਕੇ ਆਏ, ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਜੇਲ੍ਹਾਂ ਦੇ ਵਿੱਚੋਂ ਰਿਹਾ ਹੋ ਕੇ ਆਏ ਆਗੂਆਂ ਨੂੰ ਲੋਕਾਂ ਨੇ ਜਿੱਤ ਦੇ ਨਾਲ ਨਵਾਜ਼ਿਆ। ਲੋਕ ਸਭਾ ਚੋਣਾਂ ਵੇਲੇ ਸਿਮਰਜੀਤ ਸਿੰਘ ਮਾਨ ਦੀ ਉਹ ਜਿੱਤ ਕਿਹਨੂੰ ਭੁੱਲੀ ਹੈ, ਜਿਹਦੇ ਵਿੱਚ ਉਹ 4,80,000 ਵੋਟਾਂ ਦੇ ਫਰਕ ਦੇ ਨਾਲ ਰਿਕਾਰਡਡ ਜਿੱਤੇ ਸਨ। ਇਹ ਜੇਤੂ ਜਿਹੜਾ ਫਰਕ ਹੈ ਸਮੁੱਚੇ ਦੇਸ਼ ਦੇ ਵਿੱਚੋਂ ਦੂਜੇ ਨੰਬਰ ਤੇ ਸੀ। ਪਹਿਲੇ ਨੰਬਰ ਤੇ ਰਾਮ ਵਿਲਾਸ ਪਾਸਵਾਨ ਦੀ ਜਿੱਤ ਸੀ। ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ। ਪਟਿਆਲਾ ਲੋਕ ਸਭਾ ਹਲਕੇ ਤੋਂ 1999 ਦੇ ਵਿੱਚ ਅਤਿੰਦਰਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਸਨ। ਉਸ ਮੌਕੇ ਉਹ ਜੇਲ੍ਹ ਦੇ ਵਿੱਚ ਬੰਦ ਸਨ। ਹਕੂਮਤਾਂ ਨੇ ਲੋਕ ਫਤਵੇ ਮਿਲਣ ਤੋਂ ਬਾਅਦ ਇਹਨਾਂ ਆਗੂਆਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਵੀ ਕਰ ਦਿੱਤਾ। ਜੇਕਰ ਗੱਲ ਕਰੀਏ ਦੇਸ਼ ਪੱਧਰ ਦੀ ਤਾਂ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਲੋਕ ਸਭਾ ਜਬਲਪੁਰ ਦੀ ਜ਼ਿਮਨੀ ਚੋਣ 1974 ਦੇ ਵਿੱਚੋਂ ਜਿੱਤੀ ਸੀ ਤੇ ਉਦੋਂ ਉਹ ਜੇਲ੍ਹ ਦੇ ਵਿੱਚ ਹੀ ਸੀਗੇ। ਉਸ ਸਮੇਂ ਸ਼ਰਦ ਯਾਦਵ ਵਿਦਿਆਰਥੀ ਨੇਤਾ ਸਨ ਅਤੇ ਜੇਲ੍ਹ ਦੇ ਵਿੱਚ ਬੰਦ ਸਨ। ਉਹ ਜੇਪੀ ਅੰਦੋਲਨ ਦੇ ਵਿੱਚ ਕੁੱਦੇ ਹੋਏ ਸਨ। ਖੁਦ ਇਹ ਆਗੂ ਜੇਲ੍ਹ ਦੇ ਵਿੱਚ ਹੁੰਦੇ ਸਨ, ਪਰ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਨ ਲੋਕਾਂ ਦੇ ਹੱਥ ਦੇ ਵਿੱਚ ਹੁੰਦੀ ਸੀ। ਸਾਬਕਾ ਰੱਖਿਆ ਮੰਤਰੀ ਤੇ ਰੇਲਵੇ ਮੰਤਰੀ ਜਾਰਜ ਫਰਨਾਂਡੇਜ਼ ਇਹ 1977 ਦੇ ਵਿੱਚ ਮੁਜ਼ੱਫਰਪੁਰ ਤੋਂ ਲੋਕ ਸਭਾ ਚੋਣ ਜਿੱਤੇ ਸੀਗੇ ਤੇ ਉਸ ਮੌਕੇ ਉਹ ਜੇਲ੍ਹ ਦੇ ਵਿੱਚ ਬੰਦ ਸੀਗੇ। ਜਦੋਂ ਲੋਕ ਨੇਤਾ ਜੇਲ੍ਹ ਦੇ ਵਿੱਚ ਜਾਂਦੇ ਆ ਤਾਂ ਲੋਕ ਮਨਾਂ ਦੇ ਵਿੱਚ ਉਹਨਾਂ ਦੀ ਇੱਜ਼ਤ ਵੱਧਦੀ ਹੈ। ਉੱਤਰ ਪ੍ਰਦੇਸ਼ ਦੇ ਬਿਹਾਰ ਦੇ ਵਿੱਚ ਬਹੁਤੇ ਬਾਹੂਬਲੀ ਜੇਲ੍ਹਾਂ ਦੇ ਵਿੱਚੋਂ ਚੋਣਾਂ ਜਿੱਤਦੇ ਆਏ ਨੇ, ਜਿਨ੍ਹਾਂ ਦੀ ਹਕੂਮਤ ਜੇਲ੍ਹਾਂ ਦੇ ਵਿੱਚੋਂ ਹੀ ਚੱਲਦੀ ਰਹੀ ਹੈ। ਹਾਲ ਹੀ ਦੇ ਵਿੱਚ ਫੌਤ ਹੋਏ ਮੁਖਤਾਰ ਅੰਸਾਰੀ 3 ਵਾਰ ਜੇਲ੍ਹ ਦੇ ਵਿੱਚੋਂ ਬੈਠਾ ਚੋਣ ਜਿੱਤੇ ਸੀ। ਇਹ ਬਾਹੂਬਲੀ ਲੋਕ ਨੇ। ਇਸੇ ਤਰ੍ਹਾਂ ਹਰੀਸ਼ੰਕਰ ਤਿਵਾੜੀ ਬਹੁਤ ਵੱਡਾ ਬਾਹੂਬਲੀ ਸੀ, ਗੁੰਡਾ ਕਿਸਮ ਦਾ ਬੰਦਾ ਸੀ। ਵਰਿੰਦਰ ਪ੍ਰਤਾਪ ਸ਼ਾਹੀ ਉਹ ਵੀ ਇਸੇ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਮੁਖਤਾਰ ਅੰਸਾਰੀ ਹੈ, ਉਹ ਵੀ ਅਪਰਾਧਿਕ ਪਿਛੋਕੜ ਵਾਲਾ ਸੀ, ਜੇਲ੍ਹ ਦੇ ਵਿੱਚੋਂ ਬੈਠ ਕੇ ਚੋਣ ਜਿੱਤਦੇ ਰਹੇ ਸੀ। ਇਸੇ ਤਰ੍ਹਾਂ ਜਿਹੜੇ ਆਗੂ ਜੇਲ੍ਹਾਂ ਦੇ ਵਿੱਚੋਂ ਚੋਣਾਂ ਜਿੱਤਦੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਖੁੱਲੀ ਕਿਤਾਬ ਸੀ, ਜਿਸ ਦੇ ਹਰ ਪੰਨੇ ਤੇ ਲੁਕਾਈ ਦੀ ਇਬਾਰਤ ਲਿਖੀ ਹੋਈ ਸੀ। ਉਹਨਾਂ ਨੇ ਲੋਕਾਂ ਲਈ ਅੜੇ ਉਹ ਖੜੇ ਤੇ ਲੋਕਾਂ ਨੇ ਫਿਰ ਉਹਨਾਂ ਨੂੰ ਮੈਂਡੇਟ ਦਿੱਤਾ ਬੜੀ ਵੱਡੀ ਗਿਣਤੀ ਦੇ ਵਿੱਚ। ਜੇਲ੍ਹ ਜਾਣ ਦਾ ਮਨੋਰਥ ਵੀ ਅਜਿਹੇ ਮੌਕਿਆਂ ਤੇ ਜਿਹੜਾ ਉਹ ਮਾਇਨੇ ਖੇਜ਼ ਹੁੰਦਾ ਸੀਗਾ। ਪਰ ਅੱਜ ਜੇ ਕਿਸੇ ਦੀ ਵਿਜੀਲੈਂਸ ਜਾਂਚ ਚੱਲਦੀ ਹੈ ਤੇ ਉਹ ਕਹਿ ਦਿੰਦਾ ਜੀ ਚਲੋ ਜੀ ਮੈਂ ਤੁਹਾਡੇ ਵੱਲ ਨਹੀਂ ਆ ਜਾਣਾ। ਰਾਜਕੁਮਾਰ ਚੱਬੇਵਾਲ ਦੇ ਬਾਰੇ ਚਰਚਾਵਾਂ ਹੈ ਕਿ ਇਹ ਬੰਦੇ ਨੂੰ ਬਾਹਮ ਰੋੜ ਕੇ ਲੈ ਗਈ ਆਮ ਆਦਮੀ ਪਾਰਟੀ ਨੂੰ। ਕਿਹਾ ਗਿਆ ਕਿ ਤੇਰੇ ਕਰੋੜਾਂ ਰੁਪਏ ਦਾ ਘਪਲਾ ਜਿਹਦੀ ਵਿਜੀਲੈਂਸ ਜਾਂਚ ਚੱਲ ਰਹੀ ਹੈ ਤੇ ਜੇਕਰ ਉਹ ਤੂੰ ਨਾ ਮੰਨਿਆ ਤੇ ਉਹ ਫਿਰ ਤੇਰੇ ਤੇ ਕਾਰਵਾਈ ਹੋਊਗੀ। ਚਲੋ ਬੰਦਾ ਮਾਰੀ ਦਾ ਚੱਲ ਵੜਿਆ। ਸੁਖਪਾਲ ਖਹਿਰਾ ਨੇ ਓਪਨਲੀ ਇਹ ਦੋਸ਼ ਲਾਏ ਨੇ। ਇਸੇ ਤਰ੍ਹਾਂ ਈਡੀ ਹੈ, ਈਡੀ ਦੇ ਵਿੱਚ ਜਿਹੜੇ ਲੋਕ ਜਾ ਰਹੇ ਨੇ ਅੱਜ, ਉਹਨਾਂ ਦੀਆਂ ਕੋਈ ਨਾ ਕੋਈ ਫਾਈਲਾਂ ਪਈਆਂ ਨੇ ਤੇ ਸਿੱਟੇ ਵਜੋਂ ਉਹਨਾਂ ਦੀਆਂ ਕਮਜ਼ੋਰੀਆਂ ਨੇ, ਜਿਨ੍ਹਾਂ ਕਰਕੇ ਉਹ ਅੜ ਨਹੀਂ ਸਕਦੇ, ਲੜ ਨਹੀਂ ਸਕਦੇ। ਪਰ ਤੁਸੀਂ ਦੇਖੋ ਕਿ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਕੇਜਰੀਵਾਲ ਦੇ ਬਾਰੇ ਕਹਿ ਰਹੇ ਨੇ ਕਿ ਉਹਨਾਂ ਨੂੰ ਜੀ ਮੁਲਾਕਾਤ ਉਹਦੀ ਅਪਰਾਧੀਆਂ ਵਾਂਗੂ ਕਰਾਈ ਤੇ ਉਹਨਾਂ ਨੂੰ ਜੀ ਜੂਸ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੀ ਤਾਂ ਸ਼ੂਗਰ ਬਹੁਤ ਵੱਧ ਗਈ ਹੈ। ਤੁਸੀਂ ਦੇਖੋ ਕਦੇ ਤੇਜਾ ਸਿੰਘ ਸੁਤੰਤਰ ਹੋਰਾਂ ਨੇ, ਕਦੇ ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ, ਕਦੇ ਇਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਪੈਟ ਸਿਆਪਾ ਕੀਤਾ ਇੱਦਾਂ ਕਿ ਅਸੀਂ ਸਾਡੇ ਨਾਲ ਆਹ ਹੋ ਰਿਹਾ, ਸਾਡੇ ਨਾਲ ਉਹ ਹੋ ਰਿਹਾ। ਕਦੇ ਇਹਨਾਂ ਨੇ ਸੀ ਵੀ ਕੀਤੀ, ਇਹਨਾਂ ਤੇ ਕਿੰਨਾ ਜ਼ੁਲਮ ਹੋਇਆ। ਪਰ ਕਿਰਦਾਰ ਹੋਣਾ ਚਾਹੀਦਾ। ਸੋ ਵਾਰੀ ਇੱਕੋ ਗੱਲ ਕਰਦੇ ਚੰਗੇ ਨਹੀਂ ਲੱਗਦੇ। ਜਦੋਂ ਲੋਕ ਤੁਹਾਡੇ ਕਿਰਦਾਰ ਦੀ ਇੱਜ਼ਤ ਕਰਦੇ, ਜਦੋਂ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਕਿਰਦਾਰਾਂ ਦੇ ਕਰਕੇ ਜੇਲ੍ਹ ਜਾਂਦੇ ਹੋ ਤਾਂ ਲੋਕ ਤੁਹਾਨੂੰ ਉੱਥੇ ਵੀ ਵੋਟਾਂ ਪਾ ਦਿੰਦੇ। ਇਸੇ ਕਰਕੇ ਆਪਾਂ ਇਹਦਾ ਹੈਡਰ ਜਿਹੜਾ ਟਾਈਟਲ ਆ ਉਹ ਇਸੇ ਕਰਕੇ ਕਿ ਜੇਲ੍ਹ ਜਾਣ ਤੋਂ ਡਰ ਕਾਹਦਾ, ਜੇ ਲੋਕਾਂ ਨੇ ਜਿਤਾਉਣਾ ਹੋਇਆ ਤਾਂ ਜੇਲ੍ਹਾਂ ਦੇ ਵਿੱਚੋਂ ਵੀ ਜਿਤਾ ਦੇਣਗੇ। ਪਰ ਅੱਜ ਆਪਾਂ ਦੇਖਦੇ ਹਾਂ ਕਿ ਘਰੇ ਈਡੀ ਨਹੀਂ ਆਈ, ਘਰੇ CBI ਨਹੀਂ ਆਈ ਜਾਂ ਘਰੇ ਵਿਜੀਲੈਂਸ ਨਹੀਂ ਆਈ ਤੇ ਉਸ ਤੋਂ ਬਾਅਦ ਕੋਠੀ ਦੇ ਉੱਤੇ ਲੱਗਿਆ ਝੰਡਾ ਬਦਲ ਜਾਂਦਾ। ਜੇਕਰ ਸੰਘਰਸ਼ ਕਰਦੇ ਰਹੋਗੇ, ਜੇਕਰ ਲੋਕਾਂ ਲਈ ਖੜਦੇ ਰਹੋਗੇ, ਮੁਸ਼ਕਲਾਂ ਤਾਂ ਆਉਣਗੀਆਂ, ਔਕੜਾਂ ਤਾਂ ਆਉਣਗੀਆਂ, ਜੇਲ੍ਹਾਂ ਵੀ ਹੋਣਗੀਆਂ, ਪਰ ਕਿਰਦਾਰ ਨਿਕਲ ਕੇ ਆਊਗਾ, ਲੋਕ ਜਿਤਾਉਣਗੇ। ਅਕਾਲੀ ਦਲ ਦਾ ਸਤਿਕਾਰ ਅੱਜ ਤੱਕ ਕਿਉਂ ਹੁੰਦਾ ਰਿਹਾ? ਮੋਰਚੇ ਲਾਏ ਨੇ ਅਕਾਲੀ ਦਲ ਦੇ ਲੋਕਾਂ ਨੇ, ਅਕਾਲੀ ਦਲ ਲਈ ਲੋਕਾਂ ਨੇ ਮੋਰਚੇ ਲਾਏ ਨੇ। ਅਸੀਂ ਪਿੰਡਾਂ ਦੇ ਵਿੱਚੋਂ ਸੁਣਦੇ ਸਾਂ ਕਿ ਲੋਕ ਜਦੋਂ ਕੋਈ ਮੋਰਚੇ ਦੀ ਆਵਾਜ਼ ਆਉਂਦੀ ਸੀ ਗੁਰਦੁਆਰਾ ਸਾਹਿਬ ਦੇ ਵਿੱਚੋਂ, ਕੋਈ ਗ੍ਰੰਥੀ ਸਿੰਘ ਆਵਾਜ਼ ਦਿੰਦਾ ਸੀ ਭਾਈ ਫਲਾਣੇ ਥਾਂ ਅੱਜ ਮੋਰਚਾ ਲੱਗਣਾ ਹੈ, ਫਲਾਣੇ ਥਾਂ ਅੱਜ ਰੈਲੀ ਹੈ, ਤੇ ਲੋਕ ਦੋ ਹੀ ਚੀਜ਼ਾਂ ਘਰੋਂ ਚੱਕਦੇ ਸੀਗੇ। ਇੱਕ ਤਾਂ ਕੋਈ ਆਪਣਾ ਝੋਲਾ ਜਿਹਦੇ ਵਿੱਚ 4 ਦੇ ਨਾਲ ਵੱਜੀਆਂ 2-4 ਰੋਟੀਆਂ ਜਾਂ 10-12 ਜਿੰਨੀਆਂ ਵੀ ਹੁੰਦੀਆਂ ਸੀ, ਕਿਹੜਾ ਸਬਜ਼ੀਆਂ ਦਾ ਜ਼ਮਾਨਾ ਸੀ, ਕਿਹੜਾ ਟਿਫਨ ਹੁੰਦੇ ਸੀਗੇ, ਤੇ ਇੱਕ ਜੁੱਤੀ ਜਿਹੜੇ ਮੰਨ ਲਓ ਕੋਈ ਚੰਗੇ ਜੋੜੇ ਹੁੰਦੇ ਸੀਗੇ ਜਾਂ ਜਿਹੜੇ ਟੁੱਟਣ ਨਾ ਰਾਹ ਦੇ ਵਿੱਚ, ਉਹ ਇੱਕ ਸਾਫਾ ਤੇ ਨਾਲ ਕਸ਼ਹਿਰਾ ਤੇ ਕੰਘਾ ਤੇ ਕੜਾ ਚੱਕ ਕੇ ਆਪਣਾ ਉਹ ਜਿਹੜਾ ਪਾਇਆ ਹੁੰਦਾ ਸੀਗਾ ਉਹ ਚੱਕ ਕੇ ਪਿੰਡਾਂ 'ਚੋਂ ਤੁਰ ਪੈਂਦੇ ਸੀ, ਹੀਰਾਂ ਘੱਤ ਲੈਂਦੇ ਸੀਗੇ, ਚਾਈ ਜਾਂਦੇ ਸੀ। ਇਹ ਸੀ ਕਿਰਦਾਰ ਲੋਕਾਂ ਦਾ। ਔਰ ਲੋਕਾਂ ਨੇ ਉਸ ਪਾਰਟੀ ਨੂੰ ਬਹੁਤ ਕੁਝ ਦਿੱਤਾ, ਪਰ ਜਿਵੇਂ ਪਾਰਟੀ ਬਦਲੀ, ਆਪਣੇ ਸਿਧਾਂਤ ਤੋਂ ਖੜੀ, ਤਾਂ ਫਿਰ ਲੋਕਾਂ ਨੇ ਜੋ ਹਾਲ ਕੀਤਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਸੋ ਕਹਿਣ ਦੀ ਭਾਵ ਇਹ ਹੈ ਕਿ ਜਿਹੜਾ ਆਗੂ ਜੇਲ੍ਹ ਜਾਣ ਤੋਂ ਡਰ ਰਿਹਾ, ਜਾਂ ਤਾਂ ਉਹ ਲੋਕ ਆਗੂ ਨਹੀਂ ਗਾ,
ਜਾਂ ਫਿਰ ਉਹਨੂੰ ਆਪਣੇ ਜਾਂ ਲੋਕਾਂ ਦੇ ਇਸ ਮੈਂਡੇਟ ਉੱਤੇ ਭਰੋਸਾ ਨਹੀਂਗਾ, ਜਾਂ ਫਿਰ ਉਹਦੀ ਜਿਹੜੀ ਰੂਹੇ ਰਵਾਂ ਕਰਨ ਦਾ ਜਿਹੜਾ ਸਿਆਸਤ ਦੇ ਵਿੱਚ ਉਹ ਜਿਸ ਤਰੀਕੇ ਦਾ ਵਿਚਰ ਰਿਹਾ, ਉਹ ਫਿਰ ਨਿੱਜੀ ਹਿੱਤਾਂ ਲਈ ਵਿਚਰ ਰਿਹਾ, ਲੋਕ ਹਿੱਤਾਂ ਲਈ ਨਹੀਂ ਵਿਚਰ ਰਿਹਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ